ਅਮਰੀਕਾ ਦੇ ਨਿਊ ਜਰਸੀ ਵਿਖੇ ਕੱਢੀ ਗਈ 16ਵੀਂ ਸਿੱਖ ਪਰੇਡ। ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦਾ ਆਦੇਸ਼। ਅਮਰੀਕਾ ਦੇ ਨਿਊ ਜਰਸੀ ਵਿਖੇ 16ਵੀਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਵੱਲੋਂ ਕੱਢੀ ਗਈ। ਇਸ ਮੌਕੇ ਸੰਗਤਾਂ ਨੇ ਹੁਮ-ਹੁਮਾ ਕੇ ਸ਼ਿਰਕਤ ਕੀਤੀ। ਸਿੱਖ ਸੰਗਤਾਂ ਨੇ ਖਾਲਿਸਤਾਨ ਦੇ ਝੰਡੇ ਫੜ ਕੇ ਆਪਣੇ ਵੱਖਰੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ। ਇਸ ਮੌਕੇ ਗੁਰਬਾਣੀ ਕੀਰਤਨ ਤੋਂ ਬਾਅਦ ਵਿਚਾਰਾਂ ਹੋਈਆਂ। ਸਰਦਾਰ ਹਿੰਮਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਭਾਰਤ ਵੱਲੋਂ ਪੰਜਾਬ ਦੇ ਨੌਜਵਾਨਾਂ ਤੋਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਨੂੰ ਸਿਰੇ ਚੜਾਇਆ ਗਿਆ ਤੇ ਭਾਰਤ ਨੇ ਇਹ ਸੁਨੇਹਾ ਦਿੱਤਾ ਹੈ ਕਿ ਉਹ ਸਿੱਖਾਂ ਨੂੰ ਦੂਜੇ ਦੇਸ਼ਾਂ ਵਿੱਚ ਵੀ ਕਤਲ ਕਰਵਾ ਸਕਦੇ ਹਨ, ਪਰ ਹੁਣ ਸਿੱਖਾਂ ਦੀ ਵਾਰੀ ਹੈ ਕਿ ਉਹਨਾਂ ਨੂੰ ਕਰਾਰਾ ਜਵਾਬ ਦੇਈਏ। ਇਸ ਲਈ ਉਹਨਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਭਾਰਤੀ ਅਧਿਕਾਰੀਆਂ ਦਾ ਪੂਰਨ ਰੂਪ ਵਿੱਚ ਬਾਈਕਾਟ ਕੀਤਾ ਜਾਵੇ ਤੇ ਭਾਰਤ ਨੂੰ ਸਿੱਖਾਂ ਦੀ ਏਕਤਾ ਦਾ ਸੁਨੇਹਾ ਦਿੱਤਾ ਜਾਵੇ। ਇਹ ਜੋ ਨਗਰ ਕੀਰਤਨ ਹੈ ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੋ ਪਿਛਲੇ ਕਾਫੀ ਲੰਮਿਆਂ ਸਮਿਆਂ ਤੋਂ ਗੁਰਦੁਆਰਾ ਸਾਹਿਬ ਦੇ ਗੁਰਦੁਆਰੇ ਸਾਹਿਬਾਨ ਸਿੱਖ ਸੰਗਤਾਂ ਰਲ ਕੇ ਸਮੁੱਚੀਆਂ ਹੀ ਟਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਦੂਰੋਂ ਦਰਾਡਿਓਂ ਜੁੜਦੀਆਂ ਹਨ। ਇਹ ਜੋ ਨਗਰ ਕੀਰਤਨ ਹੈ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਦੇ ਹਾਂ ਉੱਥੇ ਇਸ ਸ਼ਹਿਰ ਦੇ ਵਿੱਚ ਸਾਡੀ ਜੋ ਆਇਡੈਂਟੀਟੀ ਆ ਸਾਡੀ ਵੱਖਰੀ ਹੋਂਦ ਦੀ ਗੱਲ ਇਹ ਨਗਰ ਕੀਰਤਨ ਕਰਦਾ ਆ ਰਿਹਾ ਆ। ਸੋ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਧੰਨਤਾ ਯੋਗ ਆ ਵਧਾਈ ਦੀਆਂ ਪਾਤਰ ਹਨ। ਸੋ ਨਾਲ ਦੀ ਨਾਲ ਸਾਨੂੰ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਜੁੜੀਆਂ ਹਨ ਮੇਰੀ ਬੇਨਤੀ ਆ ਇਸ ਨਗਰ ਕੀਰਤਨ ਦੇ ਵਿੱਚੋਂ ਜਿੱਥੇ ਆਪਾਂ ਜੁੜ ਕੇ ਬਹੁਤ ਸਾਰੇ ਪਕਵਾਨਾਂ ਦਾ ਟੇਸਟ ਲੈਂਦੇ ਆ ਉੱਥੇ ਸਾਨੂੰ ਕੁਝ ਮੈਸੇਜ ਜਿਹੜਾ ਆ ਉਹ ਲੈ ਕੇ ਜਾਣ ਦੀ ਜ਼ਰੂਰ ਖੇਚਲ ਕਰਨੀ ਚਾਹੀਦੀ ਆ। ਉਹ ਹੈ ਮੈਸੇਜ ਜਾ ਰਿਹਾ ਆ ਉੱਥੇ ਪਿਛਲੇ ਲੰਮੇ ਸਮਿਆਂ ਤੋਂ ਜੋ ਪਲਾਟ ਰਚੇ ਗਏ ਜੋ ਸਾਡੇ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਹੋਈਆਂ ਆ ਕਿ ਇਹ ਜੋ ਕਿਲਿੰਗ ਆ ਭਾਰਤੀ ਹਕੂਮਤ ਦੇ ਇਸ਼ਾਰਿਆਂ ਤੇ ਹੋਈ ਆ। ਸੋ ਸਾਧ ਸੰਗਤ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਦੋਂ ਉਹਨਾਂ ਦੇ ਜ਼ਿਲ੍ਹਿਆਂ ਦੇ ਹਕੂਮਤ ਉਹ ਕਿਸ ਤਰੀਕੇ ਨਾਲ ਵਰਕਆਊਟ ਕਰਦੀ ਆ ਉਹ ਜਿਹੜੇ ਤਿੰਨੇ ਨੌਜਵਾਨ ਆ ਇੱਕ ਨੌਜਵਾਨ ਮਾਝੇ ਤੋਂ ਆ ਇੱਕ ਦੁਆਬੇ ਤੋਂ ਆ ਇੱਕ ਮਾਲਵੇ ਤੋਂ ਆ ਭਾਰਤੀ ਹਕੂਮਤ ਤੁਹਾਨੂੰ ਇਸ਼ਾਰਾ ਦੇ ਰਹੀ ਆ ਕਿ ਜਿਹੜੇ ਜਥੇਬੰਦੀਆਂ ਪੰਥ ਜੁਝਾਰੂ ਐਕਟਿਵਿਸਟ ਵਿਦੇਸ਼ਾਂ ਵਿੱਚੋਂ ਖਾਲਿਸਤਾਨ ਦੀ ਮੁਹਿੰਮ ਸੰਘਰਸ਼ ਚਲਾ ਰਹੇ ਹਨ ਉਹਨਾਂ ਨੂੰ ਮਾਰਨ ਵਾਸਤੇ ਪੰਜਾਬ ਸਾਰਾ ਹੀ ਇਕੱਠਾ ਆ। ਉਹਨਾਂ ਦਾ ਮੈਸੇਜ ਇਸ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਆ ਤੇ ਸਾਡਾ ਫਰਜ਼ ਕੀ ਬਣਦਾ ਆ ਅਸੀਂ ਵਿਦੇਸ਼ਾਂ ਵਿੱਚ ਬੈਠੇ ਹੋਏ ਭਾਵੇਂ ਕਿ ਅਸੀਂ ਬਿਲਕੁਲ ਸਪਸ਼ਟ ਜਾਣਦੇ ਆ ਕਿ ਭਾਰਤੀ ਹਕੂਮਤ ਦਾ ਜਿਹੜਾ ਹੱਥ ਉਹ ਸਾਹਮਣੇ ਆਇਆ ਆ। ਜਸਟਿਨ ਟਰੂਡੋ ਨੇ ਪ੍ਰਾਈਮ ਮਿਨਿਸਟਰ ਨੇ ਗੱਲ ਕਹੀ ਆ ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ ਆ ਔਰ ਹਰ ਕੰਟਰੀ ਦੇ ਵਿੱਚੋਂ 5 ਕੰਟਰੀਜ਼ ਨੇ ਜਿਹੜੀਆਂ ਆ ਉਹ ਆਪਣੀਆਂ ਸਟੇਟਮੈਂਟਾਂ ਦਿੱਤੀਆਂ ਆ। ਸੋ ਸਾਡਾ ਫਰਜ਼ ਕੀ ਬਣਦਾ ਆ ਅੱਜ ਇਸ ਨਗਰ ਕੀਰਤਨ ਦੇ ਵਿੱਚੋਂ ਮੈਂ ਕੁੱਲ ਅਮਰੀਕਾ ਭਰ ਦੀਆਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਆ ਜਿਵੇਂ ਭਾਰਤੀ ਹਕੂਮਤ ਤੁਹਾਨੂੰ ਮੈਸੇਜ ਦੇ ਰਹੀ ਆ ਇੱਕ ਖਿੱਤੇ ਵਿੱਚੋਂ ਨੌਜਵਾਨ ਚੁਣ ਕੇ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਨੂੰ ਸ਼ਹੀਦ ਕੀਤਾ ਗਿਆ ਅੱਜ ਇਸ ਨਗਰ ਕੀਰਤਨ ਦੇ ਵਿੱਚੋਂ ਇੱਕ ਮੈਸੇਜ ਅਮਰੀਕਾ ਭਰ ਦੀਆਂ ਸਮੁੱਚੀਆਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੈਂ ਬੇਨਤੀ ਕਰਦਾ ਜੇ ਅਸੀਂ ਗੁਰਦੁਆਰੇ ਸਾਹਿਬਾਨ ਅਮਰੀਕਾ ਦੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਤੁਰ ਪਈਏ ਤਾਂ ਖਾਲਿਸਤਾਨ ਬੜੀ ਦੂਰ ਨਹੀਂ ਹੈਗਾ। ਤੇ ਅੱਜ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਕੈਲੀਫੋਰਨੀਆ ਦੀ ਧਰਤੀ ਦੇ ਵਿੱਚ ਸਲਮਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਪ੍ਰਬੰਧਕਾਂ ਨੇ ਇੱਕ ਪ੍ਰੋਗਰਾਮ ਰੱਖਿਆ ਭਾਰਤੀ ਕੌਂਸਲੇਟ ਨੂੰ ਸੱਦਿਆ ਉਹਦਾ ਕੈਂਪ ਲਿਖਿਆ ਅਸੀਂ ਇੱਕ ਸਟੇਟਮੈਂਟ ਦਿੱਤੀ ਸਾਂਝੇ ਤੌਰ ਤੇ ਮੈਂ ਕਹਿੰਦਾ ਧੰਨਵਾਦ ਆ ਉਹਨਾਂ ਪ੍ਰਬੰਧਕਾਂ ਦਾ ਉਹਨਾਂ ਨੇ ਲੋਕਲ ਜਥੇਬੰਦੀਆਂ ਕੈਲੀਫੋਰਨੀਆ ਦੀਆਂ
ਪਤਵੰਤਿਆਂ ਦੇ ਕਹਿਣ ਤੇ ਉਹ ਮੈਸੇਜ ਜਿਹੜਾ ਗਿਆ ਉਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਜਿਹੜਾ ਭਾਰਤੀ ਕੌਂਸਲੇਟ ਦਾ ਗੁਰਦੁਆਰੇ ਦੇ ਵਿੱਚ ਰੱਖਿਆ ਗਿਆ ਸੀ। ਤੇ ਉਹਨਾਂ ਨੇ ਇਸ ਗੱਲ ਤੇ ਵੀ ਵਾਅਦਾ ਕੀਤਾ ਵੀ ਅਸੀਂ ਫਿਊਚਰ ਵਿੱਚ ਕੋਈ ਪ੍ਰੋਗਰਾਮ ਨਹੀਂ ਲੀਕਾਂਗੇ। ਸੋ ਮੈਸੇਜ ਇਹ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਕਿ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਇਹ ਸਾਡੀਆਂ ਖਾਲਿਸਤਾਨ ਦੀਆਂ ਵੈਂਸੀਆਂ ਆ, ਉੱਥੋਂ ਗੱਲ ਖਾਲਿਸਤਾਨ ਦੀ ਤੁਰਨੀ ਚਾਹੀਦੀ ਆ, ਕੌਮੀ ਸੰਘਰਸ਼ ਦੀ ਤੁਰਨੀ ਚਾਹੀਦੀ ਆ, ਨਾ ਕਿ ਭਾਰਤੀ ਹਿੰਦੂ ਤਵੀ ਏਜੰਡਾ ਜਾਂ ਭਾਰਤੀ ਏਜੰਸੀਆਂ ਦੀਆਂ ਕੋਈ ਪਾਲਿਸੀਆਂ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਉਹ ਸਾਡੀਆਂ ਸੰਗਤਾਂ ਨੂੰ, ਸਾਡੇ ਪ੍ਰਬੰਧਕਾਂ ਨੂੰ ਪਾੜ ਕੇ ਆਪਣਾ ਜਿਹੜਾ ਮੁਫਾਦ ਪੂਰਾ ਕਰਨ। ਇਸ ਗੱਲ ਦਾ ਮੈਸੇਜ ਇਸ ਨਗਰ ਕੀਰਤਨ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ। ਸਾਨੂੰ ਅਮਰੀਕਾ ਭਰ ਦੇ ਸਮੁੱਚੇ ਗੁਰਦੁਆਰੇ ਸਾਹਿਬਾਨ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਦੇ ਵਾਸਤੇ ਜਦੋਜਹਿਦ। ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਚਾਰੇ ਪਾਸੇ ਖਾਲਿਸਤਾਨੀ ਝੰਡੇ ਨਜ਼ਰ ਆਏ। ਸਿੱਖ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਲਿਆ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਪਹੁੰਚੀਆਂ। ਅੱਜ ਦਾ ਇਹ ਵਿਸ਼ੇਸ਼ ਨਗਰ ਕੀਰਤਨ ਜਿਹੜਾ ਮੌਂਟਰੀਅਲ ਦੇ ਵਿੱਚ ਹੋ ਰਿਹਾ ਹੈ, ਇਹ ਪ੍ਰਬੰਧਕਾਂ ਵੱਲੋਂ ਸਮਰਪਿਤ ਕੀਤਾ ਗਿਆ ਜੂਨ 1984 ਤੇ ਨਵੰਬਰ 1984 ਦੇ ਉਸ ਕਹਿਰ ਦੀ ਯਾਦ ਨੂੰ ਜਿਹੜਾ ਸਿੱਖਾਂ ਦੇ ਉੱਤੇ ਭਾਰਤੀ ਹਕੂਮਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਕੇ ਵਰਤਾਇਆ ਗਿਆ। ਔਰ ਇਹ ਸਟੇਜ ਹਰ ਸਾਲ ਦੀ ਤਰ੍ਹਾਂ ਉਸ ਐਲਾਨਨਾਮੇ ਨੂੰ ਸਮਰਪਿਤ ਹੈ ਜਿਹਦਾ ਨਾਂ ਖਾਲਿਸਤਾਨ ਹੈ। ਸੋ ਖਾਲਿਸਤਾਨ ਦੇ ਐਲਾਨਨਾਮੇ ਦੀ 38ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਰਾਜਨੀਤਿਕ ਸਟੇਜ ਹੈ। ਇੱਥੋਂ ਰਾਜਨੀਤਿਕ ਗੱਲ ਹੋਊਗੀ, ਧਾਰਮਿਕ ਗੱਲ ਵੀ ਹੋਊਗੀ, ਰਾਜਨੀਤਿਕ ਗੱਲ ਵੀ ਹੋਊਗੀ ਤੇ ਗੱਲ ਹੋਊਗੀ ਸ਼ਹੀਦਾਂ ਦੇ ਅਕੀਦੇ ਦੀ, ਉਸ ਮੁਲਕ ਦੀ ਜਿਹਦਾ ਨਾਂ 4 ਲੱਖ ਤੋਂ ਵੱਧ ਸ਼ਹੀਦਾਂ ਨੇ ਆਪਣੇ ਸਿਰ ਲਾ ਕੇ ਖਾਲਿਸਤਾਨ ਰੱਖਿਆ ਹੋਇਆ। ਖਾਲਸਾ ਜੀ 1984 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਯੂਕੇ ਇਤਿਹਾਸ ਦਾ ਬਹੁਤ ਵੱਡਾ ਸਰਬੱਤ ਖਾਲਸਾ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ। ਉਸ ਸਰਬੱਤ ਖਾਲਸਾ ਦੇ ਵਿੱਚੋਂ ਕੌਮ ਦੀ ਅਗਵਾਈ ਕਰਨ ਦੇ ਲਈ ਇੱਕ 5 ਮੈਂਬਰੀ ਕਮੇਟੀ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਦੀ ਅਗਵਾਈ ਦੇ ਵਿੱਚ ਗਠਿਤ ਕੀਤੀ ਗਈ। ਫਿਰ ਉਸ ਕਮੇਟੀ ਨੇ 29 ਅਪ੍ਰੈਲ 1986 ਦੇ ਵਿੱਚ ਇਹ ਐਲਾਨ ਕੀਤਾ ਕਿ ਅੱਜ ਦਾ ਇਹ ਪੰਥਕ ਇਕੱਠ, ਪੰਥਕ ਕਮੇਟੀ ਸਿੱਖਾਂ ਦਾ ਜਿਹੜਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੁਪਨਾ ਖਾਲਿਸਤਾਨ ਹੈ, ਉਹਨੂੰ ਸਾਕਾਰ ਕਰਦੀ ਹੈ। ਸੋ ਯਾਦ ਰਹੇ, ਜਦੋਂ ਅਸੀਂ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਰਹਿ ਜਾਂਦਾ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਜਾਂ ਅਸੀਂ ਆਪਣਾ ਅੱਡ ਰਹਿਣਾ, ਕਿਉਂਕਿ ਇਹ ਹੁਕਮ ਆ ਉਸ ਕਮੇਟੀ ਦਾ। 5 ਸਿੰਘਾਂ ਦਾ ਹੁਕਮ ਗੁਰੂ ਦਾ ਹੁਕਮ ਹੁੰਦਾ ਹੈ ਤੇ ਨਾਲ ਦੀ ਨਾਲ ਸੰਗਤ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਇਸ ਜੰਗੇ ਆਜ਼ਾਦੀ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਜੇ ਨਹੀਂ ਰਹਿ ਸਕਦੇ, ਜਿਹੜੀਆਂ ਵੀ ਧਿਰਾਂ ਜਾਂ ਜਿਹੜੇ ਵੀ ਭਰਾ ਭੈਣਾਂ ਵਿਅਕਤੀਗਤ ਤੌਰ ਤੇ ਇਸ ਲਹਿਰ ਨੂੰ ਪ੍ਰਚੰਡ ਕਰਨ ਦੇ ਲਈ ਕੋਈ ਵੀ ਕੰਮ ਕਰ ਰਹੇ ਆ, ਉਹਨਾਂ ਦਾ ਤਨੋਂ ਮਨੋਂ ਤੇ ਧਨੋਂ ਤੁਸੀਂ ਸਹਿਯੋਗ ਕਰਨਾ। ਇਹ ਹਰ ਇੱਕ ਗੁਰਦੁਆਰੇ ਸਿੱਖ ਨੂੰ ਇਹ 5 ਪਿਆਰਿਆਂ ਦਾ ਹੁਕਮ ਸੀ। ਸੋ ਖਾਲਸਾ ਜੀ 40 ਸਾਲ ਬੀਤਣ ਤੋਂ ਬਾਅਦ ਅੱਜ ਅਸੀਂ ਦੇਖਣਾ ਕਿ ਅਸੀਂ ਕਿੱਥੇ ਪਹੁੰਚੇ ਆ। ਉਹ ਹਕੂਮਤ ਹਿੰਦੂਤਵਾ ਦੀ, ਹਿੰਦੁਸਤਾਨ ਦੀ ਹਕੂਮਤ ਜਿਹਨੂੰ ਅੱਜ ਇਹ ਗਰੂਰ ਹੈ ਕਿ ਉਹ ਦੁਨੀਆ ਦੀ ਬਹੁਤ ਵੱਡੀ ਪਾਵਰ ਬਣ ਗਈ ਹੈ, ਪਰ ਸਿੱਖਾਂ ਦੇ ਸਾਹਮਣੇ ਅੱਜ ਉਹ ਗੋਡੇ ਟੇਕ ਗਈ ਹੈ। ਇਹਦਾ ਸਬੂਤ ਕੀ ਆ? ਇਹਦਾ ਸਬੂਤ ਇਹ ਆ ਕਿ ਉਹ ਹੁਣ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ, ਭਾੜੇ ਦੇ ਕਾਤਲਾਂ ਤੋਂ ਕਰਾਉਣ ਲਈ ਉਤਾਰੂ ਹੋ ਗਈ ਆ। ਇਹ ਤੁਹਾਡੀ ਬਹੁਤ ਵੱਡੀ ਜਿੱਤ ਆ ਕਿ ਸਾਡੇ ਕਿਸੇ ਵੀ ਗੁਰੂ ਘਰ ਦੇ ਪ੍ਰਧਾਨ ਦੀ ਬੋਲੀ ਹੋਈ ਸਟੇਜ ਤੋਂ ਗੱਲ, ਮੈਂ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਰਿਹਾ,
ਉਹਨਾਂ ਟੁੱਕੜ ਵੋਚਾਂ ਦੀ ਨਹੀਂ ਜਿਹੜੇ ਪ੍ਰਧਾਨਗੀਆਂ ਗੁਰੂ ਘਰ ਦੀਆਂ ਕਮੇਟੀਆਂ ਦੀਆਂ ਕਰਦੇ ਆ ਤੇ ਚਪਲੀਆਂ ਕੌਂਸਲੇਟ ਦੀਆਂ ਝਾੜਦੇ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ। ਮੈਂ ਗੱਲ ਕਰਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਰਗਿਆਂ ਦੀ। ਮੈਂ ਗੱਲ ਕਰਦਾ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਵਰਗੇ ਯੋਧਿਆਂ ਦੀ, ਜਿਨ੍ਹਾਂ ਦੀ ਆਵਾਜ਼, ਜਿਨ੍ਹਾਂ ਦਾ ਮਾਈਕ ਬੰਦ ਕਰਾਉਣ ਦੇ ਲਈ ਹਿੰਦੁਸਤਾਨ ਦੀ ਉਸ ਜ਼ਾਲਮ ਹਕੂਮਤ ਨੇ ਗੋਲੀ ਦਾ ਸਹਾਰਾ ਲਿਆ, ਚਾਹੇ ਉਹ ਬੰਦੂਕ ਦੀ ਹੋਵੇ ਚਾਹੇ ਜ਼ਹਿਰ ਦੀ ਹੋਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਲਏ ਅਹਿਮ ਫੈਸਲਿਆਂ ਬਾਰੇ ਗਿਆਨੀ ਰਘਬੀਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਸਿੰਘ ਸਾਹਿਬਾਨਾਂ ਵੱਲੋਂ ਸਿੱਖ ਪੰਥ ਨੂੰ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਵੱਡੇ ਪੱਧਰ ਤੇ ਸ਼ਹੀਦੀ ਸਮਾਗਮ ਕਰਵਾਏ ਜਾਣ ਅਤੇ ਜੂਨ 84 ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣ ਤਾਂ ਜੋ ਸਾਡੀ ਅਗਲੀ ਪੀੜ੍ਹੀ ਅਤੇ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਕਿਵੇਂ ਭਾਰਤ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਾ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਕੀਤਾ ਸੀ। ਇਸ ਮੌਕੇ ਉਹਨਾਂ ਨੇ 84 ਵਿੱਚ ਸਰਕਾਰ ਵੱਲੋਂ ਕਰਵਾਏ ਗਏ ਕਤਲੇਆਮ ਨੂੰ ਵੀ ਤੀਜਾ ਘੱਲੂਘਾਰਾ ਐਲਾਨਿਆ ਹੈ। ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਸਿੱਖ ਕੌਮ ਲਈ ਤੀਜਾ ਘੱਲੂਘਾਰਾ ਹੈ। ਭਾਰਤ ਸਰਕਾਰ ਵੱਲੋਂ ਆਪਣੀ ਫੌਜ ਰਾਹੀਂ 1 ਜੂਨ ਤੋਂ 6 ਜੂਨ 1984 ਤੱਕ ਰੂਹਾਨੀਅਤ ਦੇ ਕੇਂਦਰ, ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹਮਲਾ ਕਰਕੇ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਸਾਜੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ, ਟੈਂਕਾਂ ਦੇ ਗੋਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ। ਇਸ ਸਾਲ ਜੂਨ ਮਹੀਨੇ 40ਵਾਂ ਘੱਲੂਘਾਰਾ ਦਿਵਸ ਵੱਡੇ ਪੱਧਰ ਤੇ ਮਨਾਉਂਦਿਆਂ 1 ਜੂਨ 2024 ਤੋਂ 6 ਜੂਨ 2024 ਤੱਕ ਸ਼ਹੀਦੀ ਸਪਤਾਹ ਮਨਾਇਆ ਜਾਵੇ। ਇਸ ਦੌਰਾਨ ਦੇਸ਼ ਵਿਦੇਸ਼ ਦੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ। ਜੂਨ 1984 ਸਮੇਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ ਦਰਸਾਉਂਦੀਆਂ ਤਸਵੀਰਾਂ, ਸ੍ਰੀ ਦਰਬਾਰ ਸਾਹਿਬ ਦੀਆਂ ਪਵਿੱਤਰ ਪ੍ਰਕਰਮਾਂ ਵਿੱਚ ਭਾਰਤੀ ਫੌਜ ਵੱਲੋਂ ਸ਼ਹੀਦ ਕੀਤੇ ਗਏ ਸਿੰਘ ਸਿੰਘਣੀਆਂ ਅਤੇ ਨਵੰਬਰ 1984 ਵਿੱਚ ਦਿੱਲੀ, ਕਾਨਪੁਰ ਅਤੇ ਬੋਕਾਰੋ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਕੀਤੀ ਗਈ ਸਿੱਖ ਨਸਲਕੁਸ਼ੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਹਰੇਕ ਗੁਰਦੁਆਰਾ ਸਾਹਿਬ ਵਿਖੇ ਲਗਾਈ ਜਾਵੇ ਤਾਂ ਕਿ ਸੰਗਤਾਂ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਉੱਤੇ ਕੀਤੇ ਜੁਰਮਾਂ ਤੋਂ ਜਾਣੂ ਹੋ ਸਕਣ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਅਣਖ ਖਾਤਰ ਧਰਮ ਯੁੱਧ ਵਿੱਚ ਕੁੱਦਣ ਵਾਲੇ ਜੁਝਾਰੂ ਸਿੰਘਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਵੱਡੀ ਗਿਣਤੀ ਵਿੱਚ ਸਿੰਘਾਂ ਨੂੰ ਹਕੂਮਤ ਵੱਲੋਂ ਸਖਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਕਈ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਨਾ ਕਰਨ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਮਿਤੀ 4 ਜੂਨ ਤੋਂ 6 ਜੂਨ 2024 ਤੱਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦਾ ਹਰ ਸਿੱਖ ਆਪਣੇ ਸਿਰ ਤੇ ਕਾਲੀ ਦਸਤਾਰ ਸਜਾਵੇ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਮਿਤੀ 6 ਜੂਨ ਨੂੰ ਸਵੇਰੇ 9 ਵਜੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ। ਚੋਣਾਂ ਕਾਰਨ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਉਮੀਦਵਾਰ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸੇ ਦੇ ਮੱਦੇਨਜ਼ਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਲਗਾਤਾਰ ਸੰਗਰੂਰ ਜ਼ਿਲ੍ਹੇ ਦੇ ਵੱਖੋ-ਵੱਖ ਪਿੰਡਾਂ ਵਿੱਚ ਲੋਕਾਂ ਦੇ ਰੂਬਰੂ ਹੋ ਰਹੇ ਹਨ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਵੀ ਕਰ ਰਹੇ ਹਨ। ਸਰਦਾਰ ਮਾਨ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਤੁਹਾਡਾ ਕੋਈ ਨਾ ਕੋਈ ਨੁਮਾਇੰਦਾ ਜ਼ਰੂਰ ਹੋਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਪੰਥ ਦੀ ਸੇਵਾ ਕਰਦਿਆਂ ਆਪਣੇ ਸਟੈਂਡ ਤੇ ਸਪਸ਼ਟ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਰਥਨ ਕਰੋ। ਉਹਨਾਂ ਇਸ ਮੌਕੇ ਟਰਾਂਸਨੈਸ਼ਨਲ ਰਿਪਰੈਸ਼ਨ ਵਰਗੇ ਗੰਭੀਰ ਮੁੱਦੇ ਨੂੰ ਲੈ ਕੇ ਭਾਰਤ ਸਰਕਾਰ ਦੀ ਸਖਤ ਨਿਖੇਧੀ ਵੀ ਕੀਤੀ। ਮਤਲਬ ਹੈ ਕਿ ਜਿਹੜੇ ਹੁਕਮਰਾਨ ਹਿੰਦੂਤਵਾ ਦੇ ਲੋਕ ਹੈ ਉਹ ਸਮਝਦੇ ਹੈ ਕਿ ਇਹ ਸਿੱਖ ਆਪਣੀਆਂ ਜੜ੍ਹਾਂ ਤੋਂ ਉਖੜ ਗਏ ਆ।
ਜਿਹੜੇ ਸਿੱਖ ਇਸ ਤਰ੍ਹਾਂ ਆਪਣੇ ਇਤਿਹਾਸ, ਆਪਣੇ ਧਰਮ, ਆਪਣੀ ਕੌਮੀਅਤ ਤੋਂ ਥਿੜਕ ਜਾਣ, ਫਿਰ ਕੌਮਾਂ ਇੱਜ਼ਤ ਦੇ ਨਾਲ ਨਹੀਂ ਰਹਿ ਸਕਦੀਆਂ। ਇਸੇ ਕਰਕੇ ਮੋਦੀ ਸਰਕਾਰ ਨੇ ਚਿੱਟਾ ਆਰਡਰ ਕਰ ਦਿੱਤਾ ਹੈ ਕਿ ਜਿਹੜਾ ਵੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰੂਗਾ, ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ, ਬੇਸ਼ੱਕ ਬਾਹਰ ਦੇ ਮੁਲਕ 'ਚ ਹੋਵੇ, ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਉਸ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਜਾ ਕੇ ਮਾਰ ਦੇਣਗੀਆਂ। ਇਸੇ ਤਰ੍ਹਾਂ ਇਸ ਪਾਲਿਸੀ ਸਕੀਮ ਦੇ ਤਹਿਤ ਮੋਦੀ ਨੇ, ਬੀਜੇਪੀ RSS ਨੇ ਕੈਨੇਡਾ ਦੇ ਵਿੱਚ ਹਰਦੇਵ ਸਿੰਘ ਨਿੱਜਰ ਮਰਵਾਤਾ ਹੈ ਔਰ ਰਿਪੂ ਸਮਨ ਸਿੰਘ ਮਲਕ ਮਰਵਾਤਾ ਹੈ, ਸੁਖਦੇਵ ਸਿੰਘ ਕੈਨੇਡਾ ਦੇ ਵਿੱਚ ਮਾਰਤਾ ਹੈ ਤੇ UK ਬਲੈਤ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ ਹੈ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ, ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਹੈ ਔਰ ਇੱਥੇ ਆਪਣੇ ਹਰਿਆਣੇ ਦੇ ਵਿੱਚ ਸਾਡੇ ਲੀਡਰ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਮਰਵਾ ਦਿੱਤਾ ਹੈ। ਦੂਸਰੇ ਪਾਸੇ ਆਪਣੇ ਮੂਸੇਵਾਲ ਨੂੰ ਮਰਵਾ ਦਿੱਤਾ ਹੈ। ਸੋ ਸਾਧ ਸੰਗਤ ਜੀ, ਇਹੋ ਜਿਹੇ ਹਾਲਾਤ ਦੇ ਵਿੱਚ ਕੋਈ ਵੀ ਪਾਰਟੀ ਇਹ ਗੱਲ ਨਹੀਂ ਕਰ ਰਹੀ ਕਿ ਸਿੱਖਾਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਦੇ ਆਗੂਆਂ ਨੂੰ ਕਿਉਂ ਮਰਵਾਇਆ ਜਾ ਰਿਹਾ ਹੈ। ਇਹ ਸਿਰਫ ਤੇ ਸਿਰਫ ਤੁਹਾਡੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਵੀ ਇਸ ਨੇ ਗੱਲ ਕਰਤੀ ਹੈ ਤੇ ਇੱਥੇ ਤੁਹਾਡੇ ਸਾਹਮਣੇ ਵੀ ਕਰ ਰਹੀ ਹੈ। ਅਸੀਂ ਬਿਲਕੁਲ, ਜੇ ਤੁਸੀਂ ਤਾਕਤ ਦਿਓਗੇ 1 ਤਰੀਕ ਨੂੰ ਵੋਟਾਂ ਪਾ ਕੇ, ਤਾਂ ਤੁਸੀਂ ਦੇਖਿਓ ਕਿਵੇਂ ਅਸੀਂ ਇਹ ਮੋਦੀ ਸ਼ੋਦੀ ਜਿਨ੍ਹਾਂ ਨੇ ਇਹੋ ਜਿਹੀ ਪਾਲਿਸੀ ਬਣਾਈ ਹੈ, ਇਹਨਾਂ ਦੇ ਉੱਤੇ ਕਤਲ ਦੇ ਕੇਸ ਕਰਾ ਕੇ ਇਹਨਾਂ ਨੂੰ ਅੰਦਰ ਕਰਾਉਣਾ ਪਊਗਾ। ਸੋ ਮੈਂ ਆਸ ਕਰਦਾ ਹਾਂ 33 ਕਰੋੜ ਕਾਲੇ ਕਾਨੂੰਨ ਬਣਾਏ, ਕਾਲੇ ਕਾਨੂੰਨ ਜਿਹੜੇ ਬਣਾਏ ਹੈ 32 ਸਾਲਾਂ ਤੋਂ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਰੱਖੇ ਗਏ ਹੈ, ਇਹ ਸਾਰੇ ਤੋੜਨੇ ਪੈਣਗੇ। ਸੋ ਮੈਂ ਆਸ ਕਰਦਾ 1 ਜੂਨ ਨੂੰ ਤੁਸੀਂ ਤਕੜੇ ਹੋ ਕੇ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਾਰਲੀਮੈਂਟ ਵਿੱਚ ਭੇਜੋਗੇ। ਐਤਕੀ 13 ਸੀਟਾਂ ਹੈਗੀਆਂ ਸਾਰੀਆਂ ਪੰਜਾਬ ਦੀਆਂ ਪਾਰਲੀਮੈਂਟ ਦੇ ਲਈ ਤੇ 13 ਸੀਟਾਂ ਦੇ ਉੱਤੇ ਅਸੀਂ ਆਪਣੇ ਉਮੀਦਵਾਰ ਖੜੇ ਕੀਤੇ ਆ। ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਅੱਜ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਸੰਗਰੂਰ ਦੇ ਪਿੰਡ ਗੰਡੂਆ ਵਿਖੇ ਪ੍ਰਚਾਰ ਕਰਨ ਪਹੁੰਚੇ ਸਨ, ਪਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਵੱਲੋਂ ਅਰਵਿੰਦ ਖੰਨਾ ਦੇ ਕਾਫਲੇ ਨੂੰ ਝੰਡੇ ਵਿਖਾਏ ਗਏ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। SKM ਗੈਰ ਸਿਆਸੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਸ਼ੰਭੂ ਰੇਲਵੇ ਟਰੈਕ ਤੇ ਲਗਾਇਆ ਗਿਆ ਧਰਨਾ ਅੱਜ ਚੁੱਕ ਲਿਆ ਜਾਵੇਗਾ। ਇਸ ਸੰਬੰਧੀ ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੰਸਰਾਜ ਹੰਸ ਅਤੇ ਰਵਨੀਤ ਬਿੱਟੂ ਸਮੇਤ ਭਾਜਪਾ ਆਗੂਆਂ ਨੇ ਕਿਸਾਨ ਜਥੇਬੰਦੀਆਂ ਨੂੰ ਧਮਕੀ ਦਿੱਤੀ ਸੀ ਤੇ ਕਿਸਾਨ ਆਗੂਆਂ ਦੇ ਚਰਿੱਤਰ ਨੂੰ ਢਾਹ ਲਾਉਣ ਲਈ ਕਿਹਾ ਜਾ ਰਿਹਾ ਸੀ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸ਼ੰਭੂ ਦੀ ਸੜਕ ਤੇ ਧਰਨਾ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ 22 ਮਈ ਨੂੰ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਚਾਰੋਂ ਅੰਦੋਲਨਕਾਰੀ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਅਤੇ ਇਹ ਐਲਾਨ ਕੀਤਾ ਜਾਵੇਗਾ ਕਿ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਿਵੇਂ ਕਰਨਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਿਸਾਨ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਇਕੱਠੇ ਹੋਣਗੇ ਅਤੇ ਅਗਲੀ ਰਣਨੀਤੀ ਬਣਾਉਣਗੇ। ਪਿਛਲੇ ਦਿਨੀ ਬੀਜੇਪੀ ਦੇ ਲੀਡਰਾਂ ਵੱਲੋਂ, ਪੰਜਾਬ ਦੇ ਲੀਡਰਾਂ ਵੱਲੋਂ, ਜਿਹਦੇ ਵਿੱਚ ਹੰਸਰਾਜ ਹੰਸ ਦਾ ਨਾਮ ਆਉਂਦਾ ਖਾਸ ਕਰਕੇ, ਤੇ ਜਿਹੜੇ ਲੁਧਿਆਣੇ ਦੇ ਉਮੀਦਵਾਰ ਹੈ ਬਿੱਟੂ ਜੀ ਦਾ ਨਾਮ ਆਉਂਦਾ, ਜਿਨ੍ਹਾਂ ਨੇ ਕੱਲਾ ਕਿਸੇ ਇੱਕ ਕਿਸਾਨ ਜਥੇਬੰਦੀ ਨੂੰ, ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕਰਕੇ ਪੰਜਾਬ ਦੀਆਂ ਨੂੰ ਉਹਨਾਂ ਨੂੰ ਧਮਕਾਇਆ, ਧਮਕੀ ਦਿੱਤੀ ਹੈ।
ਵੀ ਤੁਸੀਂ 2 ਤਰੀਕ ਤੱਕ ਦੇਖੋ, ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਵੀ ਇਹਨਾਂ ਨਾਲ ਕੀ ਬਣਦੀ ਹੈ। ਇਹਨਾਂ ਦਾ ਨਾਲ ਇਹ ਵੀ ਕਿਹਾ ਵੀ ਇਹਨਾਂ ਨਾਲ ਛਿੱਤਰ ਖੜਕਾਉਣੇ ਪੈਣਗੇ, ਇਹਨਾਂ ਤੇ ਛਿੱਤਰਾਂ ਤੋਂ ਬਿਨਾਂ ਇਹਨਾਂ ਨੇ ਵਿਰੋਧ ਕਰਨਾ ਹਟਣਾ ਨਹੀਂ। ਬਿੱਟੂ ਜੀ ਨੇ ਇਹ ਵੀ ਕਿਹਾ ਵੀ 2 ਤਰੀਕ ਤੋਂ ਬਾਅਦ ਦੇਖਿਓ ਵੀ ਅਸੀਂ ਤੁਹਾਨੂੰ ਡਿਬਰੂਗੜ੍ਹ ਵੀ ਦਿਖਾ ਸਕਦੇ ਹਾਂ। ਤੇ ਇਹਦੇ ਨਾਲ ਹੀ ਕਿਸਾਨ ਆਗੂਆਂ ਦੀ ਕਿਰਦਾਰਕੁਸ਼ੀ ਕਰਨ ਦੀ ਖਾਤਰ ਉਹਨਾਂ ਤੇ ਇਹੋ ਜਿਹੇ ਦੋਸ਼ ਲਾਏ ਆ ਬੇਬੁਨਿਆਦ ਵੀ ਸਾਡੀ ਇਹਨਾਂ ਨੇ ਗੱਲਬਾਤ ਚੱਲ ਰਹੀ ਹੈ ਮੋਰਚਾ ਖਤਮ ਕਰਾਉਣ ਦੀ ਖਾਤਰ, ਪੈਸਿਆਂ ਦੀ ਗੱਲਬਾਤ ਚੱਲ ਰਹੀ ਹੈ, ਕਰੋੜ ਰੁਪਈਆ ਇੱਕ ਸਾਡੇ ਆਗੂ ਦਾ ਨਾਂ ਲੈ ਕੇ ਵੀ ਉਹਨਾਂ ਨੇ ਕਿਹਾ ਵੀ ਭੰਦੇਰ ਸਾਹਿਬ ਨਾਲ ਸਾਡੀ ਗੱਲ ਹੋ ਗਈ, ਬਾਕੀਆਂ ਨਾਲ ਗੱਲ ਹੋ ਰਹੀ ਹੈ, ਪੈਸਿਆਂ ਨਾਲ ਇਹ ਜਿਹੜਾ 1 ਤਰੀਕ ਤੋਂ ਬਾਅਦ ਹੈ ਅੰਦੋਲਨ ਨਿਬੇੜ ਦਿਆਂਗੇ। ਇਹ ਵੀ ਸਾਡੇ ਅਸੀਂ ਸਮਝਦੇ ਆ ਵੀ ਇਹ ਜੀ ਕੋਈ ਗੱਲ ਨਹੀਂ, ਸਿਰਫ ਕਿਸਾਨਾਂ ਦੇ ਵਿੱਚ ਜਿਹੜੀ ਲੋਕ ਮਨ ਹੈ ਉਹਦੇ ਵਿੱਚ ਕਿਸਾਨ ਆਗੂਆਂ ਦਾ ਜਿਹੜਾ ਨਕਸ਼ਾ ਗਲਤ ਬਣਾਉਣ ਦੀ ਖਾਤਰ, ਵਧੂ ਕਰਨ ਦੀ ਖਾਤਰ ਜਿਹੜੀ ਇਹ ਜੀ ਚੱਕਰਛਾਲੀ ਕੀਤੀ ਜਾ ਰਹੀ ਹੈ। ਸਾਨੂੰ ਜਾਣ ਤੋਂ ਰੋਕਿਆ, ਦਿੱਲੀ ਜਾਣ ਤੋਂ, ਉਹ ਵੀ ਜਿਹੜੀ ਬੀਜੇਪੀ ਦੀ ਹਰਿਆਣੇ ਦੇ ਵਿੱਚ ਖੱਟਰ ਦੀ ਸਰਕਾਰ ਸੀਗੀ ਉਹਨਾਂ ਨੇ ਰੋਕਿਆ। ਇਹ ਸਾਰਿਆਂ ਦੇ ਜਵਾਬ ਦੇ ਵਿੱਚ ਅਸੀਂ ਦੋਨਾਂ ਫੋਰਮਾਂ ਵੱਲੋਂ ਇਹ ਕੀਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਬੀਜੇਪੀ ਦੇ ਪੰਜਾਬ ਤੇ ਹਰਿਆਣਾ ਜਾਂ ਸਾਰੀਆਂ ਸਟੇਟਾਂ ਦੇ ਵਿੱਚ ਇਹਨਾਂ ਦੇ ਘਰਾਂ ਅੱਗੇ ਵੱਡੇ ਇਕੱਠ ਕਰਕੇ ਇਹਨਾਂ ਨੂੰ ਉੱਥੇ ਜਾ ਕੇ ਸਵਾਲ ਵੀ ਪੁੱਛਣੇ ਆ। ਇਹਨਾਂ ਨੂੰ ਆਹ ਜਵਾਬ ਜਿਹੜਾ ਇਹਨਾਂ ਨੇ ਸਾਡੇ ਤੇ ਕਿਰਦਾਰਕੁਸ਼ੀ ਕੀਤੀ ਹੈ ਜਾਂ ਧਮਕੀ ਦਿੱਤੀ ਹੈ, ਡਿਬਰੂਗੜ੍ਹ ਦਿਖਾਉਣ ਦੀ ਗੱਲ ਕੀਤੀ ਹੈ, ਇਹ ਵੀ ਪੁੱਛਣਾ ਵੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ 2 ਤਰੀਕ ਨੂੰ ਅਸੀਂ ਕਰਾਂਗੇ, ਅਸੀਂ ਪਹਿਲੇ ਤੁਹਾਡੇ ਘਰ ਆ ਕੇ ਜਿਹੜਾ ਤੁਸੀਂ ਕੋਈ ਕਰਨਾ, ਸਾਨੂੰ ਖਤਮ ਕਰਨਾ, ਗੋਲੀਆਂ ਮਾਰਨੀਆਂ ਨੇ, ਸਾਨੂੰ ਡਿਬਰੂਗੜ੍ਹ ਦਿਖਾਉਣਾ, ਸਾਡੇ ਹੋਰ ਕੋਈ ਸਾਡੇ ਤੇ ਹਮਲਾ ਕਰਨਾ ਕਰ ਲਓ, ਪਰ ਅਸੀਂ ਜਿਹੜਾ ਕਿਸਾਨਾਂ ਦੀ ਆਵਾਜ਼ ਹੈ, ਕਿਸਾਨਾਂ ਦੇ ਮੁੱਦੇ ਹੈ, ਉਹ ਉਠਾਉਂਦੇ ਰਹਾਂਗੇ। ਇਹ ਹੁਣ ਕਿਹੜੀ ਤਰੀਕ ਨੂੰ ਉਹਨਾਂ ਦੇ ਘਰਾਂ ਅੱਗੇ ਬੈਠਣਾ, ਕਿੰਨਾ ਸਮੇਂ ਲਈ ਬੈਠਣਾ, ਉਹ ਅਸੀਂ ਅੱਜ ਨਹੀਂ ਉਹਦਾ ਐਲਾਨ ਕਰਾਂਗੇ। 22 ਤਰੀਕ ਨੂੰ ਤੁਹਾਨੂੰ ਪਹਿਲੇ ਦੱਸਿਆ ਹੋਇਆ ਵੀ ਮੋਰਚੇ ਦੇ 100ਵੇਂ ਦਿਨ ਵੱਡੇ 4 ਬਾਰਡਰਾਂ ਤੇ 5 ਬਾਰਡਰਾਂ ਤੇ ਸ਼ੰਭੂ, ਖਨੌਰੀ, ਡੱਬਵਾਲੀ ਤੇ ਜਿਹੜਾ ਰਤਨਪੁਰਾ ਹੈਗਾ, ਉੱਥੇ ਵੱਡੇ ਇਕੱਠ ਹੋ ਰਹੇ ਹੈ, 10,000 ਦੀ ਗਿਣਤੀ ਦੇ ਵਿੱਚ ਇਕੱਠ ਹੋ ਰਹੇ ਹੈ। ਸੋ ਉਹ ਇਕੱਠਾਂ ਦੇ ਵਿੱਚ ਜਿਹੜਾ 100 ਦਿਨ ਪੂਰੇ ਹੋਣ ਤੇ ਅਸੀਂ ਮੋਰਚੇ ਦਾ ਉਹ ਦਿਨ ਮਨਾ ਰਹੇ ਹਾਂ, ਉਸ ਦਿਨ ਇਹਦਾ ਐਲਾਨ ਕੀਤਾ ਜਾਊਗਾ, ਤਰੀਕ ਦਾ ਐਲਾਨ ਵੀ ਉਸ ਦਿਨ ਕੀਤਾ ਜਾਊ। ਤੇ ਜਿਹੜਾ ਅਗਲਾ ਜਿਹੜਾ ਹੈਗਾ ਕਿੰਨਾ ਸਮਾਂ ਲਈ ਬੈਠਣਾ, ਉਹਦਾ ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਘਰ ਆ ਕੇ ਉਹਦਾ ਐਲਾਨ ਵੀ 22 ਤਰੀਕ ਨੂੰ ਕੀਤਾ ਜਾਊ।